ਬਾਬਾ ਜਲੰਧਰ ਸਾਹਿਬ ਤੁਹਾਡਾ ਨਾਂ ਕੀ ਹੈ ਜੀ? ਦੱਸਤਾ ਤੁਸੀਂ ਨਾਮ, ਬਾਬਾ ਜਲੰਧਰ ਨਾਮ ਹੈ ਸਾਡਾ। ਜ਼ੈਨ ਸਾਹਿਬ ਤੁਹਾਡਾ ਨਾਂ ਕੀ ਹੈ ਜੀ? ਮੇਰਾ ਨਾਂ ਜੀ ਜਿਹੜਾ ਤੁਸੀਂ ਲਿਆ ਉਹੀ ਹੈ। ਹਾਂਜੀ अस्सलाम वालेकुम दोस्तों, मैं औरंगजेब बेग और इस ਵੇਲੇ ਅਸੀਂ ਖੜੇ ਹਾਂ ਲਾਹੌਰ। तीसरी पंजाबी ਕਾਨਫਰੰਸ 2025 ਦਾ ਅੱਜ ਪਹਿਲਾ ਦਿਨ ਹੈ ਤੇ ਬੜਾ ਇੱਕ ਮੇਲਾ ਲੱਗਾ ਹੈ। ਕੀ ਕਹਿੰਦੇ ਨੇ ਕਿ ਤੁਸੀਂ ਸ਼ਹਿਰ ਦੇ ਵਿੱਚ ਇੱਕ ਬੇਮੌਸਮੀ ਮੇਲਾ ਲਾਤਾ ਗਿਆ ਹੈ ਜਨਾਬ ਬੱਟੂ ਸਾਹਿਬ ਨੇ ਤੇ ਨਾਸਰ ਢਿੱਲੋਂ ਸਾਹਿਬ ਨੇ। ਤੇ ਅੱਜ ਸਾਡੇ ਨਾਲ ਦੋਸਤ ਭਰਾ ਪੰਜਾਬੀ ਲਵਰਸ ਹਰ ਬੰਦਾ ਜਿਹੜਾ ਮੇਰੇ ਨਾਲ ਖਲੋਤਾ ਆਪਣੇ ਆਪਣੇ ਸ਼ੋਬੇ ਦਾ ਇੱਕ ਫਨਕਾਰ ਹੈ। ਇੱਕ ਜਨਾਬ ਤੁਸੀਂ ਇਹ ਸਮਝ ਲਓ ਕਿ ਉਹ ਕੋਈ ਪਿੰਡ ਵਹਾ ਰਿਹਾ ਹੈ ਤੇ ਕੋਈ ਪਿੰਡਾਂ ਦੇ ਬਾਰੇ ਹਿਸਟਰੀ ਦੱਸ ਰਿਹਾ ਹੈ ਤੇ ਕੋਈ ਮੇਰੇ ਅੰਦਰ ਖੋਲੇ ਵਹਾ ਰਿਹਾ ਹੈ। ਤੇ ਸਾਡੇ ਨਾਲ ਜਨਾਬ ਦੋਸਤ ਭਰਾ ਮੌਜੂਦ ਨੇ। अस्सलाम वालेकुम चाचा जी, ਤੁਹਾਡਾ ਨਾਂ ਕੀ ਹੈ? ਗੁਲਾਮ ਮੁਸਤਫਾ ਖਾਗੀ। ਬਾਬਾ ਜਲੰਧਰ ਸਾਹਿਬ ਤੁਹਾਡਾ ਨਾਂ ਕੀ ਹੈ? ਜੀ ਦੱਸਤਾ ਤੁਸੀਂ ਨਾਮ, ਬਾਬਾ ਜਲੰਧਰ ਨਾਮ ਹੈ ਸਾਡਾ। ਜ਼ੈਨ ਸਾਹਿਬ ਤੁਹਾਡਾ ਨਾਂ ਕੀ ਹੈ ਜੀ? ਮੇਰਾ ਨਾਂ ਜੀ ਜਿਹੜਾ ਤੁਸੀਂ ਲਿਆ ਉਹੀ ਹੈ। ਮੋਹਸਨ ਬਸਰਾ। ਮੋਹਸਨ ਬਸਰਾ ਸਾਹਿਬ। ਸਾਰੇ ਜਨਾਬ ਦੋਸਤ ਭਾਈ ਪਿਆਰ ਕਰਨ ਵਾਲੇ ਨੇ। ਅੱਛਾ ਮੈਨੂੰ ਇਹ ਦੱਸੋ ਸਭ ਤੋਂ ਪਹਿਲਾਂ ਬਸਰਾ ਸਾਹਿਬ ਉਦੋਂ ਹੀ ਸ਼ੁਰੂ ਕਰ ਲੈਂਦੇ ਆ ਕਿ ਕਿਹਦਾ ਲੱਗਾ ਪੰਜਾਬੀ ਕਾਨਫਰੰਸ 'ਚ ਆ ਕੇ? ਵੀਰ ਜੀ ਬੜਾ ਵਧੀਆ ਲੱਗਾ। ਅੱਛਾ ਸਵੇਰ ਦੇ ਆਏ ਆ ਅਸੀਂ। ਅੱਛਾ ਠੀਕ ਹੈ। ਤੇ ਹੁਣ ਤੇ ਮਾਸ਼ਾਅੱਲਾ ਰੌਣਕ ਵੀ ਕਾਫੀ ਵੱਧ ਗਈ ਹੈ। ਅੱਛਾ ਅੱਛਾ, ਮਜ਼ਾ ਆ ਰਿਹਾ ਹੈ। ਜ਼ਿੰਦਾਬਾਦ ਜੀ। ਬਾਬਰ ਸਾਹਿਬ ਦੱਸੋ ਤੁਸੀਂ। ਭਾਜੀ ਮੇਨ ਮੇਲੇ ਦਾ ਮਕਸਦ ਹੈ, ਇਹ ਕਾਨਫਰੰਸ ਦਾ ਮਕਸਦ ਹੈ ਕਿ ਪੰਜਾਬੀ ਨੂੰ ਲਾਗੂ ਕਰਾਉਣਾ, ਪੰਜਾਬੀ ਦੇ ਪੰਜਾਬ ਦੇ ਮਸਲੇ ਤੇ ਗੱਲਬਾਤ ਕਰਨਾ ਜਿਹੜੀ ਇੱਥੇ ਚੱਲ ਰਹੀ ਹੈ। ਤੇ ਅਸੀਂ ਆਖਦੇ ਨੇ ਕਿ ਸਰਕਾਰਾਂ ਵੀ ਰਲਤ ਕਰਨ, ਜਨਤਾ ਵੀ ਆਵੇ ਤੇ ਪੰਜਾਬੀ ਦੇ ਬਾਰੇ, ਪੰਜਾਬੀ ਨੂੰ ਲਾਗੂ ਕਰਾਉਣ ਦੇ ਗਿੱਲ ਸਾਹਿਬ ਇੱਕ ਮਿੰਟ ਆਓ ਇਧਰ ਤੁਸੀਂ। ਅੱਛਾ ਸਾਡਾ ਜੀ ਗਿੱਲ ਸਾਹਿਬ ਮੌਜੂਦ ਨੇ, ਬੜੇ ਹੀ ਪਿਆਰੇ, ਇਹ ਵੀ ਪੰਜਾਬੀ ਲਵਰ। ਔਰ ਗਿੱਲ ਸਾਹਿਬ ਅੱਜ ਪਹਿਲਾ ਦਿਨ ਹੈ। ਹਾਂਜੀ, ਹਲੇ ਤੱਕ ਤੇ ਮਾਸ਼ਾਅੱਲਾ ਬੜਾ ਮਜ਼ਾ ਆ ਰਿਹਾ। ਤੁਹਾਡਾ ਕੀ ਐਕਸਪੀਰੀਅੰਸ ਰਿਹਾ? ਸਾਡਾ ਪਿਛਲੇ ਕਈ ਸਾਲਾਂ ਤੋਂ ਬਹੁਤ ਵਧੀਆ ਐਕਸਪੀਰੀਅੰਸ ਜਿਹੜਾ ਉਹ ਚੱਲ ਰਿਹਾ ਹੈ ਤੇ ਉਸ ਐਕਸਪੀਰੀਅੰਸ ਨੂੰ ਹੰਡਾਉਂਦੇ ਹੋਏ ਇਹ ਜਿਹੜਾ ਇਵੈਂਟ ਹੈ, ਮੈਨੂੰ ਲੱਗਦਾ ਕਿ ਸਾਰੇ ਲੋਕ ਜਿਵੇਂ ਅਸੀਂ ਇਕੱਠੇ ਆ, ਉਹ ਐਕਸਪੀਰੀਅੰਸ ਜਿਹੜਾ ਉਹੀ ਕੰਮ ਆਇਆ ਇੱਥੇ। ਤਾਂ ਬਹੁਤ ਵਧੀਆ ਹੈ ਕਿ ਪਹਿਲਾ ਦਿਨ ਹੈ, ਅੱਜ ਰੌਣਕ ਲੱਗੀ ਹੈ। ਸਾਰੇ ਅਜੀ ਜ਼ੈਨ ਵੀ ਪਹੁੰਚਿਆ, ਬਾਬਰ ਹੈ, ਨਾਸਰ ਹੋਰੀ, ਸਾਰੇ ਦੋਸਤ ਜਿਹੜੇ ਨਾਲ ਮਿਲ ਕੇ ਸਾਰਿਆਂ ਨੇ ਜਿਹੜਾ ਇਕੱਠ ਕੀਤਾ ਹੈ। ਸਭ ਵੱਡਾ ਇਕੱਠ ਹੈ। ਸ਼ਾਮ ਤੱਕ ਤੁਸੀਂ ਵੇਖੋਗੇ ਕਿ ਕਿੰਨੇ ਲੋਕ ਇੱਥੇ ਆਉਂਦੇ ਆ ਔਰ 3 ਦਿਨ ਇਸ ਤਰ੍ਹਾਂ ਹੀ ਚੱਲਣਾ ਹੈ। ਨਹੀਂ ਜੀ, ਅਸੀਂ ਆਵਾਜ਼ ਜਿੱਥੇ ਆਪਣੀ ਪਹੁੰਚਾਉਣਾ ਚਾਹੁੰਦੇ ਆ ਉੱਥੇ ਤੱਕ ਪਹੁੰਚेंगे। ਜ਼ਿੰਦਾਬਾਦ ਜ਼ਿੰਦਾਬਾਦ। ਜ਼ੈਨ ਭਾਈ ਤੁਸੀਂ ਦੱਸੋ ਆਪਣਾ ਕੈਸਾ ਅੱਜ ਦਾ ਹਲੇ ਤੱਕ ਜਿਹੜਾ ਤਜਰਬਾ ਤੁਹਾਡਾ ਜਾ ਰਿਹਾ, ਕੀ ਤੁਸੀਂ ਦੇਖ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਔਸ਼ਾਲਾ ਜੀ, ਇੱਕ ਤੇ ਸਾਥੀਆਂ ਨੇ ਕੈਂਪੇਨ ਬਹੁਤ ਸੋਹਣੀ ਕੀਤੀ ਹੈ ਪਿਛਲੀਆਂ ਕਾਨਫਰੰਸਾਂ ਦੇ ਨਿਸਬਤ। ਅੱਛਾ, ਤੇ ਘਰ ਘਰ ਪਹੁੰਚੇ ਨੇ ਤੇ ਵੱਡੇ ਪੱਤਰ ਤੇ ਸੱਦਾ ਦਿੱਤਾ ਗਿਆ ਇਸ ਕਾਨਫਰੰਸ ਦਾ। ਤੇ ਉਮੀਦ ਆ ਮੈਨੂੰ ਤੇ ਲੱਗਦਾ ਕਿ ਜਗ੍ਹਾ ਥੋੜੀ ਪਏਗੀ ਇਸ ਵੇਲੇ ਲੱਗ ਰਿਹਾ। ਹਾਂਜੀ, ਤੇ ਬਾਕੀ ਬਹੁਤ ਸੋਹਣਾ ਮੇਲਾ ਸਜਾਇਆ। ਤੇ ਦੁਆ ਮੈਂ ਪਹਿਲੇ ਭਾਜੀ ਹੁਣੀ, ਅਸੀਂ ਇਹਨਾਂ ਦੇ ਬਹੁਤ ਵੱਡੇ ਫੈਨ ਆ। ਨਹੀਂ ਸ਼ਰਮਿੰਦਾ ਕਰ ਦਿਓ ਸਾਨੂੰ ਜਨਾਬ, ਅਸੀਂ ਤੇ ਇਹਨਾਂ ਤੋਂ ਵੇਖ ਕੇ ਇਹਨਾਂ ਦੇ ਵਲੌਗ ਬਹੁਤ ਵੇਖੀਦੇ ਆ ਤੇ ਬਹੁਤ ਕੁਝ ਸਿੱਖਣ ਨੂੰ ਮਿਲਦਾ। ਸਾਡੇ ਵੱਡੇ ਨੇ, ਸਾਡੇ ਉਸਤਾਦ ਨੇ। ਨਹੀਂ ਤੁਸੀਂ ਬਾਕੀ ਪੰਜਾਬੀ ਕਾਨਫਰੰਸ ਬਿਲਕੁਲ ਜੀ ਪੰਜਾਬ ਦਾ ਮੇਲਾ, ਪੰਜਾਬੀਆਂ ਦੀ ਇਕੱਠ ਆ ਪੰਜਾਬੀਆਂ ਦਾ, ਤੇ ਬਹੁਤ ਸੋਹਣਾ ਇੰਤਜ਼ਾਮ ਆ ਤੇ ਬੜਾ ਸੋਹਣਾ ਮੇਲਾ। ਤੇ ਸਾਰੇ ਭਰਾ ਜਿਹੜੇ ਨਹੀਂ ਪਹੁੰਚੇ ਉਹ ਮਵਾ ਕੇ ਪਹੁੰਚੋ ਤੇ ਮੇਲੇ ਦੀ ਰੌਣਕ ਨੂੰ ਚਾਰ ਚੰਦ ਲਾਓ। ਕੀ ਬਾਤ ਹੈ, ਕੀ ਬਾਤ। ਲਓ ਦੋਸਤੋ, ਇਸ ਤਰ੍ਹਾਂ ਹੀ ਹੈਗਾ ਕਿ ਜਨਾਬ ਅਸੀਂ ਇੱਕ ਦੂਸਰੇ ਦੇ ਨਾਲ ਇਹੋ ਜਿਹੇ ਮੌਕਿਆਂ ਦੇ ਉੱਤੇ ਮਿਲੀਦਾ ਏ। ਇਹੋ ਜਿਹੇ ਮੌਕੇ ਤੇ ਕੀ ਹਾਲ ਚਾਲ ਹੈ? ਠੀਕ ਹੋ, ਖਰੀਅਤ ਹੈ? ਤੇ ਇਧਰ ਆਓ ਨਾ, ਪੂਰਾ ਨਾਮ ਦੱਸੋ ਆਪਣਾ। ਪਹਿਲੇ ਉਹ ਤੋਂ ਰਿਕਾਰਡਿੰਗ ਪੂਰੀ ਦੇ ਦਾਂਗੇ। सरदार मोहम्मद न्यास करा फुलाना शहर पत्तोगी तो। ਤੇ ਦੱਸੋ ਕਿਹਦਾ ਲੱਗਾ ਅੱਜ ਪਹਿਲੇ ਦਿਨ ਆ ਕੇ? बहुत वधिया प्रोग्राम साडे पंजाबी भाईचारे वास्ते एक बहुत बड़ा बड़ा प्रोजेक्ट है। बड़ी मेहनत की है भट्टू साहब ने, नासर ढिल्लों साहब ने, मेरे भाई साहब ने, सब ने बहुत कोशिश की है। बड़ा अच्छी गल है और साडा पंजाबी का प्रचार होना चाहिए, बहुत ज़्यादा होना चाहिए। सारे भाई रल मिल के इस अपनी पंजाबी माँ बोली नूं याद करो, दोबारा फिर याद करो। असी उर्दू दे विच, इंग्लिश दे विच घेरे गए हाँ तो मैं पंजाबी वास्ते कहांगा पंजाबी जिंदाबाद। ਬਿਲਕੁਲ ਸਹੀ ਹੋ ਗਿਆ। ਅੰਕਲ ਜੀ ਇਧਰ ਆਉਂਦੇ ਤੁਸੀਂ। ਇਹ ਜੀ ਸਾਡੇ ਨਾਲ ਢਿੱਲੋਂ ਸਾਹਿਬ ਨੇ। ਅੱਛਾ, ਬਹੁਤ ਸੋਹਣੇ ਸ਼ੇਰ ਵੀ ਲਿਖਦੇ ਨੇ ਤੇ ਸ਼ੇਰ ਤੋਂ ਹੀ ਤੁਸੀਂ ਆਪਣੀ ਗੱਲ ਦਾ ਆਗਾਜ਼ ਕਰ ਦਿਓ। ਅੱਜ ਤੁਹਾਡੀ ਅਸੀਂ ਜਿਹੜਾ ਨਾ ਉਹਦਾ ਦੂਸਰੇ ਬੰਦੇ ਦੇ ਨਿਸਰ ਦੇ ਚ ਆਪਣਾ ਕੀਤਾ, ਤੁਸੀਂ ਸ਼ੇਰੀ ਅੰਦਾਜ਼ ਸਾਨੂੰ ਕੋਈ ਦੱਸ ਦਿਓ। ਉਹ ਦੋ ਯਾਰ ਆਪਸ ਵਿੱਚ ਮਿਲੇ ਜੀ। ਇੱਕ ਕਹਿੰਦਾ ਯਾਰ ਬੰਤੋਂ ਨਿਕਲ ਗਈ ਆ, ਦੂਆ ਦਾ ਮੈਂ ਨਹੀਂ ਮੰਨਦਾ। ਉਹਦਾ ਖੁਦਾ ਦੀ ਕਸਮ ਨਿਕਲ ਗਈ ਆ। ਉਹਨੇ ਕਿ ਜਿੰਨੀਆਂ ਮਰਜ਼ੀ ਕਸਮਾਂ ਖਾ ਮੈਂ ਨਹੀਂ ਮੰਨਦਾ। ਕਿਉਂ? ਉਹਨੇ ਕਿ ਜਦੋਂ ਸਾਡੇ ਨਾਲ ਨਿਕਲੂ ਅਸੀਂ ਉਦੋਂ ਮੰਨਣਾ ਉਦੋਂ। ਸਹੀ ਆ।
ਬਿਲਕੁਲ ਤੇ ਸਹੀ ਹੈ। ਮੈਂ ਇਹਦੇ ਤੋਂ ਸਟਾਰਟ ਲਿਆ, ਅਨੁਮਾਨ ਰੱਖਿਆ ਵਾ, ਮੈਂ ਨਹੀਂ ਮੰਨਦਾ। ਮੇਰੀਆਂ ਕੁਝ ਸ਼ਰਤਾਂ ਨੇ ਉਹ ਪੂਰੀਆਂ ਹੋਣ ਫਿਰ ਮੈਂ ਮੰਨਾਂਗਾ। ਠੀਕ ਹੈ। ਉਹ ਇੰਜ ਆ ਕਿ ਖਰਾ ਤੇ ਅੱਗੇ ਹੀ ਬਖਸ਼ਿਆ ਹੁੰਦਾ ਏ, ਲੰਘੇ ਪਾਰ ਖੋਟਾ ਤੇ ਮੈਂ ਤਾਂ ਮੰਨਾਂ, ਵੱਡੇ ਨਾਲ ਤੇ ਹਰ ਕੋਈ ਪਾਏ ਜੱਫੀ, ਗਲ ਲਾਏ ਛੋਟਾ ਤੇ ਮੈਂ ਵਾਹ ਤਾਂ ਜੀ ਵਾਹ। ਮੰਨਾਂ। ਲੱਸੀ ਉਹਨਾਂ ਦੇ ਘਰੋਂ ਲੱਭ ਜਾਵੇ ਜਿਨ੍ਹਾਂ ਰੱਖਿਆ ਇਹ ਝੋਟਾ, ਤੇ ਮੈਂ ਤਾਂ ਮੰਨਾਂ। ਹੋਵੇ ਖੋਤਾ ਤੇ ਘੁਮਿਆਰ ਕੋਲੋਂ, ਨਾ ਖਾਏ ਉਹ ਸੋਟਾ, ਤੇ ਮੈਂ ਤਾਂ ਮੰਨਾਂ। ਵਾਹ ਜੀ ਵਾਹ, ਵਾਹ ਘਰ ਜੀ ਵਾਹ। ਆਉਣ ਤੋਂ ਬਾਅਦ ਜੇ ਸੱਸ ਨਹੁੰ ਨੂੰ, ਘਰ ਆਉਣ ਤੋਂ ਬਾਅਦ ਜੇ ਸੱਸ ਨਹੁੰ ਨੂੰ ਕਵੇ ਚੰਨ ਦਾ ਟੋਟਾ, ਤੇ ਮੈਂ ਤਾਂ ਮੰਨਾਂ। ਬਣ ਕੇ ਐਮਐਲਏ ਨਾ ਗ੍ਰਾਂਟ ਖਾਵੇ, ਨਾ ਬਣੇ ਉਹ ਲੋਟਾ, ਤੇ ਮੈਂ ਤਾਂ ਮੰਨਾਂ। ਜਦੋਂ ਭਰਤੀ ਸਰਕਾਰੀ ਹੋਵੇ ਖਾਕੀ, ਮੇਰੇ ਹੱਕਦਾਰਾਂ ਨੂੰ ਕੋਟਾ, ਤੇ ਮੈਂ ਤਾਂ ਮੰਨਾਂ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਵਰਨਾ ਮੈਂ ਬਾਤ ਨਹੀਂ ਮੰਨਦਾ। ਤੁਸੀਂ ਜਨਾਬ ਸਾਰਾ ਕੁਝ ਪਰੋਤਾ ਦੇ ਵਿੱਚ। ਬਹੁਤ ਸ਼ੁਕਰੀਆ ਜਨਾਬ, ਬਹੁਤ ਸ਼ੁਕਰੀਆ।